ਇਹ ਜਿਹੜੀ ਜੇਲ੍ਹ ਸੀ ਹਵਾ ਲਾਟ ਬਣਾਈ ਸੀ ਤਾਪੀਆਂ ਤਾਂ ਹੀ ਤੇ ਲੱਗੀਆਂ ਸੀ ਕਹਿੰਦੇ ਬੰਨ ਕੇ ਬੰਦਾ ਜਿਹੜਾ ਹੁੰਦਾ ਸੀ ਨਾ ਉਹਨੂੰ ਇੱਥੇ ਰੱਖ ਦਿੰਦੇ ਨੇ। ਅੱਛਾ 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 ਵਾਹ ਜੀ ਵਾਹ। ਲਾਲਾ ਗੋਕਲ ਚੰਦ ਦੇ ਬਾਰੇ ਜਿਹਨੂੰ ਵੀ ਇਸ ਪਿੰਡ 'ਚ ਪੁੱਛਿਆ ਉਹਨੇ ਆਖਿਆ ਜੀ ਉਹ ਬਹੁਤ ਅਮੀਰ ਤਰੀਨ ਰਈਸ ਹਿੰਦੂ ਸੀ ਔਰ ਲੋਕਾਂ ਦੀ ਖਿਦਮਤ ਬਹੁਤ ਕਰਦਾ ਹੁੰਦਾ ਸੀ। ਉਹਨੇ ਸਰਾਏ ਬਣਾਈ ਸੀ ਜਿਹਦੇ ਵਿੱਚ ਕਦੀ ਉਹਨੇ ਕਿਸੇ ਕੋਲ ਕੋਈ ਪੈਸਾ ਨਹੀਂ ਸੀ ਲਿਆ। ਜੇ ਕੋਈ ਲੋਕੀ ਆਪਣੇ ਡੰਗਰ ਲੈ ਕੇ ਗੁੱਲੂ ਸ਼ਾਹ ਦੀ ਮੰਡੀ ਜਾਂਦੇ ਸਨ ਤੇ ਰਸਤੇ 'ਚ ਰਾਤ ਪੈ ਜਾਂਦੀ ਸੀ ਤੇ ਉਹਦੀ ਸਰਾਏ 'ਚ ਇਹ ਵੇਖੋ ਜੀ ਇਹ ਬਹੁਤ ਵੱਡੀ ਹਵੇਲੀ ਸੀ ਔਰ ਕਿਹਾ ਜਾਂਦਾ ਕਿ ਇਹਦੇ ਛੱਤ ਤੇ ਚੜ੍ਹ ਕੇ ਜਿਹੜਾ ਨਾ ਤੁਹਾਨੂੰ ਜੰਮੂ ਨਜ਼ਰ ਆਉਂਦਾ ਸੀ। ਸਾਰਾ ਕੁਝ ਉੱਥੇ ਵੀ ਲੇਕਿਨ ਇਹ ਜਿਨ੍ਹਾਂ ਨੇ ਘਰ ਬਣਾਏ ਸਨ ਉਹ ਪਤਾ ਨਹੀਂ ਕਿੱਥੇ ਹੋਣੇ ਨੇ। ਇਹ ਉਸ ਵੇਲੇ ਦੀ ਯਾਦ ਦਿਲਾਉਂਦੀਆਂ ਨੇ ਕਿ ਕਿੰਨਾ ਕੋਈ ਪਿੰਡ ਅਮੀਰ ਹੁੰਦਾ ਹੋਵੇਗਾ। ਬਹੁਤ ਰਕਬਾ ਸੀ ਇਸ ਪਿੰਡ ਦਾ। ਹੈਡ ਬੰਬਾਂ ਵਾਲੇ ਤੋਂ ਕੋਲ ਇੰਨੀ ਮਜ਼ਬੂਤ ਚੁਗਾਠ ਤੇ ਇਹ ਪਤਾ ਨਹੀਂ ਟੁੱਟਦੀ ਤੇ ਨਹੀਂ ਲੇਕਿਨ ਇਹ ਕਿਸ ਤਰ੍ਹਾਂ ਟੁੱਟਣੀ ਸ਼ੁਰੂ ਹੋ ਗਈ ਹੈ ਇਹਦੀ ਕੋਈ ਸਮਝ ਨਹੀਂ ਆਈ। ਇਹ ਬਜ਼ੁਰਗ ਸਾਡੇ ਨਾਲ ਸਨ। ਇਹਨਾਂ ਨੇ ਸਾਨੂੰ ਕੋਸ਼ਿਸ਼ ਕੀਤੀ ਕਿ ਸਾਰੇ ਪਿੰਡ ਦੇ ਉਹ ਪੁਰਾਣੇ ਘਰ ਦਿਖਾਏ ਜਾਣ। ਇਹ ਦੇਖੋ ਜੀ ਕਿਹਾ ਜਾਂਦਾ ਕਿ ਇਹ ਵਕੀਲ ਦਾ ਘਰ ਹੁੰਦਾ ਸੀ, ਠੀਕ ਹੈ ਨਾ, ਅਮਰਚੰਦ ਦਾ। अस्सलाम वालेकुम दोस्तों, मैं औरंगज़ेब बेग और अज आ चुकिया वां पिंड कंडन सियान तहसील डस्का ते ज़िला सियालकोट। ਇਹ ਉਹਦਾ ਅੱਡਾ ਹੈ ਜਿੱਥੋਂ ਬੱਸਾਂ ਜਾਂ ਵੈਗਨਾਂ ਜਾਂ ਟ੍ਰੈਫਿਕ ਜਿਹੜੀ ਹੈ ਉਹ ਡਸਕਾ ਤੋਂ ਆਉਂਦੀ ਹੈ ਤੇ ਕੰਡਨ ਸਿਆਨ ਤੋਂ ਹੋ ਕੇ ਇਸ ਅੱਡੇ ਤੋਂ ਤੇ ਅੱਗੇ ਜਾਂਦੀ ਹੈ ਵਜ਼ੀਰਾਬਾਦ। ਇਹ ਵਜ਼ੀਰਾਬਾਦ ਡਸਕਾ ਰੋਡ ਤੇ ਹੈਡ ਬੰਬਾਂ ਵਾਲਾ ਦੇ ਕੋਲ ਵਾਕਿਆ ਹੈ। ਇੱਧਰ ਹੈਡ ਬੰਬਾਂ ਵਾਲਾ, ਇੱਧਰੋਂ ਡਸਕੇ ਵੱਲੋਂ ਟ੍ਰੈਫਿਕ ਆਉਂਦੀ ਹੈ ਤੇ ਇਸ ਸਾਈਡ ਨੂੰ ਵਜ਼ੀਰਾਬਾਦ ਦੇ ਅੱਗੇ ਤੇ ਵਜ਼ੀਰਾਬਾਦ ਨੂੰ ਰਸਤਾ ਜਾਂਦਾ ਹੈ। ਤੇ ਅਸੀਂ ਚੱਲਦੇ ਹਾਂ ਅੰਦਰ ਪਿੰਡ ਦੇ ਔਰ ਦੇਖਦੇ ਹਾਂ ਕਿਸੇ ਬਜ਼ੁਰਗ ਨੂੰ ਨਾਲ ਲੈ ਕੇ। ਲਾਲਾ ਗੋਕਲ ਚੰਦ ਬਹੁਤ ਅਮੀਰ ਤਰੀਨ ਇੱਥੇ ਹਿੰਦੂ ਬਰਾਦਰੀ ਉਹਨਾਂ ਦਾ ਤਲਕ ਸੀ। ਉਹਨੇ ਸਰਾਏ ਵੀ ਬਣਾਈ ਸੀ ਤਾਂ ਕਿ ਆਉਣ ਜਾਣ ਵਾਲੇ ਲੋਕ ਇੱਥੇ ਆਪਣੇ ਡੰਗਰ ਵੱਛਾ ਬੰਨਣ ਔਰ ਰੋਟੀ ਫ੍ਰੀ ਖਾਣ। ਤੇ ਇਸ ਪਿੰਡ ਦੇ ਵਿੱਚ ਜ਼ਿਆਦਾਤਰ ਅਮੀਰ ਤਰੀਨ ਹਿੰਦੂ ਆਬਾਦ ਸਨ। ਉਹ ਖੱਤਰੀ ਵੀ ਸਨ ਤੇ ਬਾਹਮਣ ਵੀ ਸਨ। ਇਹਦੇ ਨਾਲ ਨਾਲ ਬੂਰ ਸਿੰਘ ਉਹ ਇੱਕ ਸਿੱਖ ਸੀ, ਉਹ ਵੀ ਬਹੁਤ ਅਮੀਰ ਤਰੀਨ ਬੰਦਾ ਸੀ। ਹਿੰਦੂਆਂ ਦੇ ਵਿੱਚੋਂ ਲਾਲਾ ਗੋਕਲ ਚੰਦ ਤੇ ਸਿੱਖਾਂ ਦੇ ਵਿੱਚੋਂ ਬੂਰ ਸਿੰਘ। ਤੇ ਇਹਦੇ ਨਾਲ ਨਾਲ ਇਸੇ ਪਿੰਡ ਦੇ ਇੱਕ ਰਿਹਾਇਸ਼ੀ ਅਮਰਚੰਦ ਸੀ ਜਿਹੜਾ ਕਿ ਡਸਕਾ ਕਚਹਿਰੀ ਦੇ ਵਿੱਚ ਵਕੀਲ ਸੀ ਔਰ ਬਹੁਤ ਤਿੰਨੋਂ ਹੀ ਬਹੁਤ ਅਮੀਰ ਤਰੀਨ ਬੰਦੇ ਸਨ ਔਰ ਇੰਤਹਾਈ ਅੱਛੀ ਤਬੀਅਤ ਦੇ ਮਾਲਕ ਸਨ। ਕਦੀ ਕਿਸੇ ਨੂੰ ਤੰਗ ਨਹੀਂ ਸੀ ਕੀਤਾ। ਇਸ ਵੀਡੀਓ ਦੇ ਵਿੱਚ ਤੁਹਾਨੂੰ ਉਹਨਾਂ ਦੇ ਘਰ ਵੀ ਸਾਰੇ ਵਿਖਾਏ ਜਾਣਗੇ ਔਰ ਉਹਦੇ ਨਾਲ ਨਾਲ ਉਹ ਗਲੀਆਂ, ਉਹ ਮਹੱਲੇ ਔਰ ਉਹ ਇਲਾਕੇ ਜਿੱਥੇ ਕਦੀ ਅਮੀਰ ਤਰੀਨ ਹਿੰਦੂ ਆਬਾਦ ਸਨ। ਅਮੀਰ ਤਰੀਨ ਬਾਹਮਣ ਤੇ ਖੱਤਰੀਆਂ ਦਾ ਇਹ ਪਿੰਡ ਜਿਹੜਾ ਕਿ ਕੰਡਨ ਸਿਆਨ ਅੱਜ ਤੁਹਾਨੂੰ ਦਿਖਾਇਆ ਜਾ ਰਿਹਾ। ਬੜੀਆਂ ਵੀਡੀਓ ਇਸ ਦੀਆਂ ਦੇਖੀਆਂ ਸਨ ਜਿਹਦੇ ਵਿੱਚ ਕ੍ਰਿਸ਼ਨ ਲਾਲ ਹੋਰੀ ਇੱਕ ਇੱਥੋਂ ਗਏ ਸਨ ਇੰਡੀਆ ਦੇ ਵਿੱਚ। ਉਹਨਾਂ ਨੇ ਦੱਸਿਆ ਕਿ ਸਾਡਾ ਪਿੰਡ ਹੁੰਦਾ ਸੀ ਕੰਡਨ ਸਿਆਨ ਤੇ ਇਹਦੀਆਂ ਗਲੀਆਂ ਬਾਜ਼ਾਰਾਂ ਅੱਜ ਵੀ ਦੀਵੇ ਵੱਡੇ ਰੱਖਣ ਵਾਸਤੇ, ਰੋਸ਼ਨੀਆਂ ਕਰਨ ਵਾਸਤੇ ਜਦੋਂ ਸਾਨੂੰ ਉਹ ਆਲੇ ਨਜ਼ਰ ਆਏ ਤੇ ਸਾਨੂੰ ਪਤਾ ਲੱਗ ਗਿਆ ਕਿ ਉਦੋਂ ਆਵਾਮ ਦੀ ਯਾਨੀ ਲੋਕਾਂ ਦੀ ਖਿਦਮਤ ਕਰਨ ਵਾਸਤੇ ਜਾਂ ਉਹਨਾਂ ਨੂੰ ਰਾਹ ਵਿਖਾਲਣ ਵਾਸਤੇ ਕਿਸ ਤਰ੍ਹਾਂ ਤਾਮੀਰਾਤ ਕੀਤੀਆਂ ਗਈਆਂ। ਹਾਂਜੀ ਉਜਾੜੇ ਪਏ ਨੇ ਅੱਜ ਲੇਕਿਨ ਇਹ ਮਕਾਨ ਅੱਜ ਵੀ ਉੱਥੇ ਮੌਜੂਦ ਹੈਗੇ ਨੇ ਜਿੱਥੇ 1947 ਦੀ ਪਾਰਟੀਸ਼ਨ ਤੋਂ ਪਹਿਲੇ ਬਣਾਏ ਗਏ। ਇਹ ਮਕਾਨ ਮੌਜੂਦ ਤੇ ਹੈਗੇ ਨੇ ਲੇਕਿਨ ਇਹ ਆਖਰੀ ਸਾਵਾਂ ਲੈ ਰਹੇ ਨੇ ਕਿਉਂਕਿ ਬਹੁਤ ਸਾਰੇ ਐਸੇ ਹਵੇਲੀਆਂ ਨੁਮਾ ਮਕਾਨ ਨੇ ਜਿਹੜੇ ਹੁਣ ਖਤਮ ਹੋ ਗਏ ਨੇ। ਲਾਲਾ ਗੋਕਲ ਚੰਦ ਦੇ ਬਾਰੇ ਜਿਹਨੂੰ ਵੀ ਇਸ ਪਿੰਡ 'ਚ ਪੁੱਛਿਆ ਉਹਨੇ ਆਖਿਆ ਜੀ ਉਹ ਬਹੁਤ ਅਮੀਰ ਤਰੀਨ ਰਈਸ ਹਿੰਦੂ ਸੀ ਔਰ ਲੋਕਾਂ ਦੀ ਖਿਦਮਤ ਬਹੁਤ ਕਰਦਾ ਹੁੰਦਾ ਸੀ। ਉਹਨੇ ਸਰਾਏ ਬਣਾਈ ਸੀ ਜਿਹਦੇ ਵਿੱਚ ਕਦੀ ਉਹਨੇ ਕਿਸੇ ਕੋਲ ਕੋਈ ਪੈਸਾ ਨਹੀਂ ਸੀ ਲਿਆ। ਜੇ ਕੋਈ ਲੋਕੀ ਆਪਣੇ ਡੰਗਰ ਲੈ ਕੇ ਗੁੱਲੂ ਸ਼ਾਹ ਦੀ ਮੰਡੀ ਜਾਂਦੇ ਸਨ ਤੇ ਰਸਤੇ 'ਚ ਰਾਤ ਪੈ ਜਾਂਦੀ ਸੀ ਤੇ ਉਹਦੀ ਸਰਾਏ 'ਚ ਰਹਿੰਦੇ ਸਨ ਔਰ ਉੱਥੇ ਡੰਗਰਾਂ ਨੂੰ ਯਾਨੀ ਕਿ ਜਾਨਵਰਾਂ ਨੂੰ ਵੀ ਜਿਹੜਾ ਨਾ ਉਹ ਉੱਥੇ ਪੱਠਾ ਵੀ ਮਿਲਦਾ ਸੀ ਤੇ ਰੋਟੀ ਵੀ ਮਿਲਦੀ ਸੀ ਤੇ ਉਹ ਪੂਰਾ ਡੇਰਾ ਆਬਾਦ ਹੁੰਦਾ ਸੀ। ਤੇ ਉਹਦੇ ਨਾਲ ਨਾਲ ਫਿਰ ਜਨਾਬ ਉਹਨਾਂ ਨੇ ਇੱਥੇ ਬਾਹਰ ਖੂਹ ਵੀ ਲਵਾਏ ਸਨ। ਉਹਨਾਂ ਦਾ ਪੋਤਰਾ ਮੋਰਖ ਚੰਦ ਉਹਨੇ ਜਨਾਬ ਇੱਥੇ ਖੂਹ ਲਵਾਇਆ ਸੀ ਬੜਾ ਵੱਡਾ ਜਿੱਥੇ ਲੜਕੀਆਂ ਅਲੱਗ ਨਹਾਉਂਦੀਆਂ ਹੁੰਦੀਆਂ ਸਨ ਔਰ ਮਰਦ ਹਜ਼ਰਾਤ ਅਲੱਗ ਨਹਾਉਂਦੇ ਹੁੰਦੇ ਸਨ, ਠੀਕ ਹੈ ਨਾ। ਇਹ ਉਹ ਬਾਕੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਕਦੀ ਇਹ ਲੋਕ ਆਬਾਦ ਸਨ 1947 ਤੋਂ ਪਹਿਲੇ। ਇਹ ਵੀ ਦੱਸਿਆ ਗਿਆ ਕਿ ਇਹ ਜਿਹੜੇ ਘਰ ਨੇ ਇਹ ਹਿੰਦੂ ਇੱਥੋਂ ਜਿਹੜਾ ਨਾ ਉਹ ਜਦੋਂ ਚੱਲੇ 47 ਵੇਲੇ ਤੇ ਇੱਥੇ ਚੌਧਰੀ ਅਲੀ ਮੁਹੰਮਦ ਚੀਮਾ ਬੜਾ ਸਿਰ ਕੱਢਵਾ ਇਨਸਾਨ ਸੀ। ਉਹਨੇ ਆਖਿਆ ਕਿ ਖਬਰਦਾਰ ਤੁਸੀਂ ਇਹ ਘਰ ਛੱਡੇ ਤੇ ਇਹ ਦੀਵਾਰ ਇਹ ਜਿਹੜੀਆਂ ਹੁਣ ਦੁਕਾਨਾਂ ਬਣ ਚੁੱਕੀਆਂ ਨੇ, ਇਹ ਦੁਕਾਨ ਬਣੀ ਹੈ ਲੇਕਿਨ ਬੇਸਿਕਲੀ ਇਹ ਹਵੇਲੀ ਜਿਹੜੀ ਹਵੇਲੀ ਹੈਗੀ ਹੈ ਨਾ ਉਹਦੀ ਬੈਠਕ ਹੈਗੀ, ਉਹਦਾ ਕਮਰਾ ਹੈ। ਇੱਥੇ ਅੱਜ ਕੱਲ੍ਹ ਨਾਨ ਲਾਉਣ ਵਾਲੀ ਇੱਕ ਦੁਕਾਨ ਬਣੀ, ਇੱਥੇ ਨਾਨ ਲੱਗਦੇ ਨੇ, ਠੀਕ ਹੈ ਨਾ। ਇਹ ਬਾਹਰ ਦਰਵਾਜ਼ਾ ਕੱਢ ਲਿਆ। ਇਹ ਬਹੁਤ ਵੱਡੀ ਹਵੇਲੀ ਹੁੰਦੀ ਸੀ।
ਤੇ ਕਿਹਾ ਜਾਂਦਾ ਹੈ ਕਿ ਲਾਲਾ ਗੋਖਲ ਚੰਦ ਜਿਹੜਾ ਨਾ ਉਹ ਤੇ ਜਿੰਨੇ ਵੀ ਹੋਰ ਹਿੰਦੂ ਬਰਾਦਰੀ ਦੇ ਲੋਕ ਨੇ ਜਦੋਂ ਚੱਲੇ ਇੱਥੋਂ ਇਸ ਪਿੰਡ ਚੋਂ ਤੇ ਅਲੀ ਮੁਹੰਮਦ ਚੌਧਰੀ ਅਲੀ ਮੁਹੰਮਦ ਚੀਮਾ ਨੇ ਆਖਿਆ ਕਿ ਮੇਰੇ ਹੁੰਦਿਆਂ ਤੁਸੀਂ ਨਹੀਂ ਜਾ ਸਕਦੇ ਔਰ ਤੁਹਾਡੀ ਹਵਾਲ ਵੀ ਨਹੀਂ ਕੋਈ ਵੇਖ ਸਕਦਾ, ਤੁਸੀਂ ਇੱਥੇ ਹੀ ਰਹਿਣਾ। ਲੇਕਿਨ ਫਿਰ ਜਦੋਂ ਹਾਲਾਤ ਮਜ਼ੀਦ ਖਰਾਬ ਹੁੰਦੇ ਗਏ ਦੋਨਾਂ ਪਾਸਿਆਂ ਤੇ ਜਦੋਂ ਕੱਟਵੜ ਸ਼ੁਰੂ ਹੋਈ ਫਿਰ ਇਹ ਵੀ ਜਿਹੜੇ ਹਿੰਦੂ ਸਨ ਬਰਾਦਰੀ ਦੇ ਲੋਕ ਇਹ ਵੀ ਇੱਥੋਂ ਇੱਕ ਟਰੱਕ ਤੇ ਬਹਿ ਕੇ ਮਿਲਟਰੀ ਆਈ ਤੇ ਉਹਨਾਂ ਦੇ ਟਰੱਕ ਤੇ ਬਹਿ ਕੇ ਚਲੇ ਗਏ। ਇਸ ਪਿੰਡ ਦੇ ਲੋਕ ਐਸੇ ਇਲਾਕੇ 'ਚੋਂ ਸਭ ਤੋਂ ਆਖਰ ਤੋਂ ਉੱਠੇ ਸਨ। ਇਹ ਘਰ ਜਿਹੜਾ ਤੁਹਾਨੂੰ ਦਿਖਾਇਆ ਜਾ ਰਿਹਾ ਇਹ ਬੈਠਕ ਹੈਗੀ ਹੈ ਔਰ ਇਹ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ ਜਿੱਥੇ ਅੱਜ ਕੱਲ੍ਹ ਨਾਨ ਲੱਗਦੇ ਨੇ, ਲੇਕਿਨ ਇਹ ਜਿਹੜੀਆਂ ਇਹਦੀਆਂ ਸਾਰੀਆਂ ਦੀਵਾਰਾਂ ਖਿੜਕੀਆਂ ਇਹ ਸਾਰੀਆਂ ਓਰੀਜਨਲ ਨੇ। ਇਹ ਨਾਨ ਸ਼ਾਪ ਇੱਥੇ ਤੇ ਇਹ ਜਨਾਬ ਬਹੁਤ ਵੱਡੀ ਹਵੇਲੀ ਦੇ ਵਿੱਚ ਜਿਹੜਾ ਨਾ ਇਹ ਦੁਕਾਨ ਬਣੀ ਹੈ ਤੇ ਅਸਲੀ ਹਾਲਤ 'ਚ ਮੌਜੂਦ ਹੈਗੀ ਹੈ। ਦੇਖੋ ਦੋਸਤੋ, ਜਿੱਥੇ ਕਦੀ ਕੋਈ ਸੋਚ ਸਕਦਾ ਕਿ ਇੱਥੇ ਕੋਈ ਆਮ ਮੁਸਲਮਾਨ ਬੰਦਾ ਕਿਸੇ ਹਿੰਦੂ ਦੀ ਹਵੇਲੀ ਦੇ ਵਿੱਚ ਇੱਕ ਨਾਨਾਂ ਦਾ ਕਾਰੋਬਾਰ ਕਰੇਗਾ ਜਾਂ ਆਪਣਾ ਇੱਥੇ ਉਹਦਾ ਕਬਜ਼ਾ ਹੋਏਗਾ, ਲੇਕਿਨ ਇਹ ਹੋ ਗਿਆ 47 ਦੇ ਵਿੱਚ ਸਾਰਾ ਕੁਝ ਲੋਕਾਂ ਨੇ ਜੋ ਸੋਚਿਆ ਸੀ ਉਹਦੇ ਬਰਅਕਸ ਹੋਇਆ। ਕਿਸੇ ਨੇ ਨਹੀਂ ਸੋਚਿਆ ਕਿ ਪਾਰਟੀਸ਼ਨ ਹੋਏਗੀ ਅਤੇ ਉਸ ਤੋਂ ਬਾਅਦ ਕਤਲੋ ਗਾਰਤ ਹੋਏਗੀ। ਸਿਰਫ ਇਹ ਸੀ ਕਿ ਹਿੰਦੂ ਉੱਧਰ ਚਲੇ ਜਾਣਗੇ, ਮੁਸਲਮਾਨ ਇੱਧਰ ਰਹਿ ਜਾਣਗੇ ਜਾਂ ਇਹਨਾਂ ਦੀ ਆਪਣੀ ਮਰਜ਼ੀ ਹੋਏਗੀ। ਅਤੇ ਇਹ ਚੌਕ ਜੀ ਮੇਨ ਬਾਜ਼ਾਰ, ਇੱਥੇ ਖੱਤਰੀਆਂ ਦੀਆਂ ਦੁਕਾਨਾਂ ਹੁੰਦੀਆਂ ਸਨ। ਇੱਥੇ ਦੁਕਾਨਾਂ ਪੁਰਾਣੀਆਂ ਤਾਂ ਹੁਣ ਖਤਮ ਹੋ ਚੁੱਕੀਆਂ ਨੇ, ਲੇਕਿਨ ਇਹ ਬਾਜ਼ਾਰ ਚੌਕ ਅੱਜ ਵੀ ਮੌਜੂਦ ਹੈ। ਅਤੇ ਇਹ ਸਾਹਮਣੇ ਜਿਹੜੀ ਬਿਲਡਿੰਗ ਤੁਹਾਨੂੰ ਨਜ਼ਰ ਆ ਰਹੀ ਹੈ ਇੱਥੇ ਸਰਾਹ ਹੁੰਦੀ ਸੀ, ਸਰਾਏ ਜਿਹਨੂੰ ਕਿਹਾ ਜਾਂਦਾ, ਬਹੁਤ ਵੱਡੀ। ਇਹ ਲੈਫਟ ਸਾਈਡ 'ਤੇ ਇਹ ਜਿੱਧਰ ਬਜ਼ੁਰਗ ਜਾ ਰਹੇ ਨੇ ਇੱਥੋਂ ਜਿਹੜੀ ਲੈਫਟ ਸਾਈਡ 'ਤੇ ਜਿਹੜੇ ਬਣੀਆਂ ਨੇ ਦੁਕਾਨਾਂ ਇਹ ਸਾਰੀ ਉਹ ਅੱਗੇ ਤੱਕ ਸਰਾਏ ਹੁੰਦੀ ਸੀ। ਆ ਜਿਹੜੀ ਹੈ ਖੱਬੇ ਪਾਸੇ ਇਹਦਾ ਦਰਵਾਜ਼ਾ ਅੱਗੇ ਜਾ ਕੇ ਤੁਹਾਨੂੰ ਦਿਖਾ ਦਿੰਦੇ ਹਾਂ, ਤੁਸੀਂ ਹੈਰਾਨ ਰਹਿ ਜਾਓਗੇ। ਇਹ ਪੁਰਾਣੀ ਬਿਲਡਿੰਗ ਹੈ ਸਰਾਏ ਦੀ ਨੁੱਕਰ 'ਤੇ ਅਤੇ ਇਹ ਜਿਹੜਾ ਰਕਸ਼ਾ ਖਲੋਤਾ ਹੈ ਇਹਦੇ ਕੋਲ ਦਰਵਾਜ਼ਾ ਮੇਨ ਸਰਾਏ ਦਾ। ਇਹ ਵੇਖੋ ਜੀ, ਇਹ ਬਹੁਤ ਵੱਡੀ ਹਵੇਲੀ ਸੀ ਔਰ ਕਿਹਾ ਜਾਂਦਾ ਕਿ ਇਹਦੇ ਛੱਤ 'ਤੇ ਚੜ੍ਹ ਕੇ ਜਿਹੜਾ ਨਾ ਤੁਹਾਨੂੰ ਜੰਮੂ ਨਜ਼ਰ ਆਉਂਦਾ ਸੀ। ਇਹ ਜਿਹੜੀ ਹੈਗੀ ਹੈ ਅਤੇ ਅੱਜ ਦੋਸਤੋ ਵੇਖੋ ਤੁਸੀਂ ਇਹ ਜਿਹੜੇ ਆਲੇ ਬਣੇ ਨੇ ਰੋਸ਼ਨੀ ਕਰਨ ਵਾਸਤੇ, ਦੀਵੇ ਬਾਲੇ ਜਾਂਦੇ ਸਨ ਤਾਂ ਕਿ ਆਉਣ ਜਾਣ ਲੱਗਿਆ ਰਾਤ ਨੂੰ ਲੋਕਾਂ ਨੂੰ ਠੇਡੇ ਨਾ ਲੱਗਣ। ਇਹ ਚੁਗਾਠਾਂ ਦੇਖੋ, ਏਡੀ ਮਜ਼ਬੂਤ ਚੁਗਾਠ ਹੈ ਅਤੇ ਇਹ ਪਤਾ ਨਹੀਂ ਟੁੱਟਦੀ ਤਾਂ ਨਹੀਂ, ਲੇਕਿਨ ਇਹ ਕਿਸ ਤਰ੍ਹਾਂ ਟੁੱਟਣੀ ਸ਼ੁਰੂ ਹੋ ਗਈ ਹੈ ਇਹਦੀ ਕੋਈ ਸਮਝ ਨਹੀਂ ਆਈ। ਇਹ ਤਾਂ ਲੱਕੜ ਇਹਦੀ ਬੜੀ ਬੜੀ ਅੱਛੀ ਹੁੰਦੀ ਹੈ। ਅੱਜ ਤੁਹਾਨੂੰ ਦਿਖਾਇਆ ਜਾ ਰਿਹਾ ਕੰਡਨ ਸਿਆਣ ਪਿੰਡ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ। ਅਤੇ ਉਹਦੇ ਵਿੱਚ ਜਿਹੜੀ ਹੈ ਵੇਖੋ ਨਾ ਬਹੁਤ ਹੀ ਵੱਡੀ ਸਰਾਏ ਅਤੇ ਇਹ ਉਹਦੀਆਂ ਜਿਹੜੀਆਂ ਸੁਰੰਗਾਂ ਬਣੀਆਂ ਨੇ ਸਾਰਾ ਕੁਛ। ਇਹ ਦੇਖੋ ਇਹ ਖ਼ਤਮ ਕਰ ਦਿੱਤੀ ਗਈ ਹੈ, ਸੁਰੰਗ ਸੀ, ਦਰਵਾਜ਼ੇ ਸਨ ਬਣੇ। ਇਹ ਦੇਖੋ ਨਾ ਇਹ ਪੂਰ ਦਿੱਤੀ ਗਈ ਹੈ। ਇਹ ਜਨਾਬ ਇਹ ਬਹੁਤ ਹੀ ਆਲਾ ਕਿਸਮ ਦਾ ਇਹ ਮਹੱਲਨੁਮਾ ਸਰਾਏ ਬਣੀ ਸੀ ਔਰ ਇੱਥੇ ਰਿਹਾਇਸ਼ਾਂ ਵੀ ਸਨ। ਇਹ ਹੁਣ ਉੱਤੇ ਜਿਹੜਾ ਇਹਨਾਂ ਦੀਆਂ ਛੱਤਾਂ ਕੋਈ ਚੇਂਜ ਕੀਤੀਆਂ ਨੇ। ਇਹ ਦੇਖੋ ਅੱਗੇ ਘਰ ਬਣੇ ਨੇ। ਇਸ ਸਰਾਏ ਦੇ ਵਿੱਚ 1947 ਤੋਂ ਬਾਅਦ ਕਾਫੀ ਫਿਰ ਜਿਹੜੇ ਨੇ ਫੈਮਲੀਜ਼ ਆਬਾਦ ਹੋਈਆਂ। ਇੱਕ ਇਹ ਫੈਮਿਲੀ ਇੱਧਰ ਰਹਿੰਦੀ, ਬਜ਼ੁਰਗਾਂ ਨੇ ਦੱਸਿਆ, ਠੀਕ ਹੈ ਨਾ। ਇੱਕ ਇਹਨਾਂ ਦੇ ਪਿਛਲੇ ਪਾਸੇ ਗੇਟ ਬਜ਼ੁਰਗਾਂ ਦੇ ਉੱਧਰ ਰਹਿੰਦੇ ਨੇ। ਅਤੇ ਇਹ ਦੇਖੋ ਤੁਸੀਂ ਕਿ ਜਿਹੜਾ ਸਰਾਏ ਦਾ ਹੁਣ ਹੁਲੀਆ ਹੀ ਸਾਰਾ ਵਿਗੜ ਗਿਆ। ਲਾਲਾ ਗੋਕਲ ਚੰਦ, ਅਮਰ ਚੰਦ ਅਤੇ ਬੂੜ ਸਿੰਘ ਇਹ ਵੱਡੇ ਵੱਡੇ ਹਿੰਦੂ ਅਤੇ ਸਿੱਖ ਸਨ ਅਤੇ ਮੁਸਲਮਾਨ ਸਨ। ਚੌਧਰੀ ਅਲੀ ਮੁਹੰਮਦ ਚੀਮਾ, ਚੌਧਰੀ ਸੈਦ, ਬੜੇ ਬੜੇ ਮੁਸਲਮਾਨ ਵੀ ਇਸ ਪਿੰਡ 'ਚ ਜਿਹੜੇ ਨੇ ਉਹ ਵੀ ਠੀਕ ਸਨ। ਇਹ ਪਿੰਡ ਐਸਾ ਸੀ ਕਿ ਇੱਥੇ ਸਿੱਖ ਘੱਟ ਸਨ ਲੇਕਿਨ ਹਿੰਦੂ ਔਰ ਮੁਸਲਮਾਨ ਜ਼ਿਆਦਾ ਸਨ। ਹਿੰਦੂਆਂ ਦੇ 'ਚ ਬ੍ਰਾਹਮਣ ਸਨ ਅਤੇ ਖੱਤਰੀ ਸਨ। ਇਹ ਦੋ ਜਿਹੜੇ ਸਨ ਇਹ ਬਹੁਤ ਜ਼ਿਆਦਾ ਅਮੀਰ ਲੋਕ ਸਨ। ਇਹ ਦੇਖੋ ਨਾ ਜਿਹੜੀ ਦੱਸਿਆ ਗਿਆ ਕਿ ਉੱਤੇ ਤੱਕ ਜਿਹੜਾ ਨਾ ਇਹਦੀ ਡਬਲ ਟ੍ਰਿਪਲ ਸਟੋਰੀ ਸੀ ਜਿਹੜੀ ਕਿ ਅੱਜ ਹੁਣ ਖ਼ਤਮ ਹੋ ਗਈ ਹੈ। ਅੱਛਾ ਇਹਦੇ ਦੀਆਂ ਡਾਟਾਂ ਤੁਸੀਂ ਦੇਖੋ ਇੱਟਾਂ ਦੀਆਂ ਬਣੀਆਂ ਨੇ। ਓਏ ਹੋਏ ਹੋਏ ਵਾਹ ਜੀ ਵਾਹ, ਇਹ ਇੱਟਾਂ ਹੀ ਇਸ ਕਿਸਮ ਦੀਆਂ ਬਣੀਆਂ ਨੇ। ਇਹ ਦੇਖੋ ਨਾ ਗੋਲ ਗੋਲ। ਕਿਹਾ ਜਾਂਦਾ ਇੱਥੇ ਬੜਾ ਵੱਡਾ ਭੱਠਾ ਹੁੰਦਾ ਸੀ ਔਰ ਜਦੋਂ ਇਹ ਬਣੇ ਸੀ ਇਹ ਪਿੰਡ ਅਤੇ ਉਹ ਇੱਟਾਂ ਉੱਥੋਂ ਬਣਾਈਆਂ ਗਈਆਂ ਸਨ ਔਰ ਇੱਕ ਅਰਸਾ ਲੱਗਾ ਸੀ ਇੱਟਾਂ ਬਣਾਉਂਦਿਆਂ, ਕਿਉਂਕਿ ਸਾਰਾ ਪਿੰਡ ਹੀ ਪੱਕਾ ਹੁੰਦਾ ਸੀ। ਕੱਚੇ ਘਰ ਵੀ ਹੁੰਦੇ ਸਨ ਲੇਕਿਨ ਪੱਕੇ ਘਰ ਬਹੁਤ ਜ਼ਿਆਦਾ ਇਸ ਪਿੰਡ ਦੇ ਵਿੱਚ ਹੁੰਦੇ ਸਨ। ਅਮੀਰ ਪਿੰਡ ਹੁੰਦਾ ਸੀ। ਇਹ ਦੀਵੇ ਇੱਥੇ ਰੱਖੇ ਜਾਂਦੇ ਸਨ। ਹਾਂਜੀ, ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਦੋਸਤੋ ਤੁਹਾਨੂੰ ਪਿੰਡ ਹੋਏ ਕੋਈ ਜਾਂ ਸ਼ਹਿਰ ਹੋਏ ਉੱਥੋਂ ਅੱਛੀਆਂ ਵੀਡੀਓ ਜਿਹੜੀਆਂ ਪੁਰਾਣੀਆਂ ਨੇ ਇਸ ਤੋਂ ਪਹਿਲਾਂ ਕਿ ਉਹ ਵੀ ਖ਼ਤਮ ਹੋ ਜਾਣ। ਇਹਦੇ ਅੰਦਰ ਕੀ ਹੈ? ਕੁਛ ਵੀ ਨਾ, ਖੰਡਰ ਜੀ। ਹਾਂਜੀ, ਉਸ ਦੌਰ ਦੇ ਅਮੀਰ ਹਿੰਦੂਆਂ ਦੀਆਂ ਹਵੇਲੀਆਂ ਅੱਜ ਖੰਡਰ ਬਣ ਚੁੱਕੀਆਂ ਨੇ, ਟੁੱਟ ਚੁੱਕੀਆਂ ਨੇ। ਇਹ ਗਲੀਆਂ ਬਾਜ਼ਾਰ ਤੁਹਾਨੂੰ ਦਿਖਾਏ ਜਾ ਰਹੇ ਨੇ ਪਿੰਡ ਕੰਡਨ ਸਿਆਣ। ਇਹਦੇ ਕੋਲ ਪਿੰਡ ਮਿੱਤਰਾਂ ਵਾਲੀ ਹੈ। ਮਿੱਤਰਾਂ ਵਾਲੀ ਵੀ ਬੜੇ ਅਮੀਰ ਤਰੀਨ ਲੋਕ ਜਿਹੜੇ ਨੇ ਉਹ ਬਾਸ ਸਨ, ਠੀਕ ਹੈ ਨਾ। ਉਹ ਵੀ ਅਮੀਰ ਤਰੀਨ ਹਿੰਦੂਆਂ ਦਾ ਪਿੰਡ ਹੁੰਦਾ ਸੀ ਮਿੱਤਰਾਂ ਵਾਲੀ। ਮੁਸਲਮਾਨ ਵੀ ਸਨ, ਸਿੱਖ ਵੀ ਸਨ, ਲੇਕਿਨ ਹਿੰਦੂ ਇਹਨਾਂ ਪਿੰਡਾਂ 'ਚ ਬਹੁਤ ਰਿਚ ਹੁੰਦੇ ਸਨ, ਠੀਕ ਹੈ ਨਾ। ਇਸ ਪਿੰਡ ਦੇ ਜਿਹੜੇ ਹਿੰਦੂ ਸਨ ਉਹਨਾਂ ਨੇ ਤਾਂ ਕਦੀ ਕਿਹਾ ਕਿ ਆਪਣਾ ਬੜੀ ਲੋਕਾਂ ਦੀ ਹੈਲਪ ਕਰਦੇ ਹੁੰਦੇ ਸਨ। ਕਦੀ ਉਹਨਾਂ ਦਾ ਐਲਾਨ ਸੀ ਕਿ ਕੋਈ ਭੁੱਖਾ ਨਾ ਸੋਵੇ, ਜਿੱਦਾਂ ਮਰਜ਼ੀ ਕੋਈ ਗਰੀਬ ਹੈ, ਮੁਸਾਫਰ ਹੈ,
ਭੁੱਖਾ ਨਹੀਂ ਕਿਸੇ ਨੂੰ ਰਹਿਣ ਦੇਣਾ। ਇਹ ਦੇਖੋ ਨਾ ਕਿਲੇ ਨੁਮਾ ਜਿਹੜੀਆਂ ਦੀਵਾਰਾਂ ਬਣੀਆਂ ਨੇ ਅੱਜ ਵੀ ਇਸ ਚੀਜ਼ ਦੀ ਯਾਦ ਦਿਲਾਉਂਦੀਆਂ ਨੇ ਕਿ ਇਹ ਗਲੀਆਂ ਤੰਗ ਹੈ ਜੀ, ਛੋਟੀ ਇੱਟ ਨਾਲ ਬੜੇ ਮਕਾਨ, ਲੇਕਿਨ ਹੁਣ ਆਹਿਸਤਾ ਆਹਿਸਤਾ ਬਿਲਕੁਲ ख़त्म ਹੋ ਰਹੇ ਨੇ। ਇਹ ਦੇਖੋ ਨਾ ਜਿਸ ਤਰ੍ਹਾਂ ਉਸ ਦੌਰ ਦੇ ਜੋ ਖਾਸ ਸ਼ਹਿਰ ਜਾਂ ਪਿੰਡ ਛੋਟੇ ਛੋਟੀਆਂ ਗਲੀਆਂ ਤੰਗ, ਇਹ ਦੇਖੋ ਇੱਕ ਹੋਰ ਉੱਤੇ ਡਾਟਾਂ ਵਾਲਾ ਘਰ ਨਜ਼ਰ ਆ ਰਿਹਾ, ਲੇਕਿਨ ਇਹਦੀ ਵੀ ਹੁਣ ਬਹੁਤਾ ਹਿੱਸਾ ਮੁਕੰਮਲ ਤੌਰ ਤੇ ਗਿਰਾ ਕੇ ਤੇ ਨਵਾਂ ਬਣਾ ਲਿਆ, ਲੇਕਿਨ ਇਹ ਸਾਹਮਣੇ ਦੀਵਾਰ ਅੱਜ ਵੀ ਮੌਜੂਦ ਹੈ। ਇਹ ਬਜ਼ੁਰਗ ਸਾਡੇ ਨਾਲ ਸਨ, ਇਹਨਾਂ ਨੇ ਸਾਨੂੰ ਕੋਸ਼ਿਸ਼ ਕੀਤੀ ਕਿ ਸਾਰੇ ਪਿੰਡ ਦੇ ਉਹ ਪੁਰਾਣੇ ਘਰ ਦਿਖਾਏ ਜਾਣ। ਇਹ ਦੇਖੋ ਜੀ ਕਿਹਾ ਜਾਂਦਾ ਕਿ ਇਹ ਵਕੀਲ ਦਾ ਘਰ ਹੁੰਦਾ ਸੀ, ਠੀਕ ਹੈ ਨਾ, ਅਮਰਚੰਦ ਦਾ ਇਹ, ਲੇਕਿਨ ਤੁਸੀਂ ਹੁਣ ਦੇਖੋ ਕਿ ਬਿਲਕੁਲ ਆਖਰੀ ਸਾਵਾਂ ਲੈ ਰਿਹਾ। ਚੁਬਾਰੇ, ਖਿੜਕੀਆਂ, ਰੋਸ਼ਨਦਾਨ, ਸਾਰਾ ਕੁਝ ਉੱਥੇ ਵੇ, ਲੇਕਿਨ ਇਹ ਜਿਨ੍ਹਾਂ ਨੇ ਘਰ ਬਣਾਏ ਸਨ ਉਹ ਪਤਾ ਨਹੀਂ ਕਿੱਥੇ ਹੋਣੇ ਨੇ। ਬਣਾਏ ਕਿਸੇ ਨੇ, ਹੰਡਾਏ ਕਿਸੇ ਨੇ। ਵਕਤ ਤੇਜ਼ੀ ਨਾਲ ਗੁਜ਼ਰਦਾ ਪਿਆ, 75 ਸਾਲ ਤੇ ਗੁਜ਼ਰ ਗਏ ਨੇ। ਇਹ ਜਨਾਬ ਕਿਹਾ ਜਾਂਦਾ ਕਿ ਵਕੀਲ ਸਾਹਿਬ ਦਾ ਘਰ ਸੀ, ਠੀਕ ਹੈ ਨਾ। ਬਜ਼ੁਰਗ ਕਹਿੰਦੇ ਜੀ ਅੱਗੇ ਇੱਕ ਹੋਰ ਘਰ ਆਉਂਦਾ, ਤੁਹਾਨੂੰ ਉਹ ਵੀ ਦਿਖਾ ਲੈਂਦੇ ਹਾਂ। ਅਸੀਂ ਆ ਕੇ ਚਲੋ ਜੀ, ਦੇਖੋ ਨਾ ਰਸਤੇ 'ਚ ਬਹੁਤ ਸਾਰੇ ਘਰ ਛੋਟੇ ਛੋਟੇ ਸਾਨੂੰ ਨਜ਼ਰ ਆਏ ਨੇ। ਵੱਡੇ ਘਰ ਸਨ ਲੇਕਿਨ ਹੁਣ ਛੋਟੇ ਹੋ ਗਏ ਨੇ, ਉਹਦੀ ਵਜ੍ਹਾ ਕਿ ਉਹ ਢਾਹ ਕੇ ਤੇ ਨਵੇਂ ਲੋਕਾਂ ਬਣਾ ਲਏ ਨੇ। ਇਹ ਦੇਖੋ ਨਾ ਇੱਥੇ ਸਾਰੇ ਪੁਰਾਣੇ ਘਰ ਹੁੰਦੇ ਸਨ। ਬਜ਼ੁਰਗ ਦੱਸ ਰਹੇ ਕਿ ਸਾਰੇ ਵੱਡੀਆਂ ਵੱਡੀਆਂ ਹਵੇਲੀਆਂ ਸਨ, 36 ਗਲੀਆਂ ਹੁੰਦੀਆਂ ਸਨ, ਲੇਕਿਨ ਜਿਨ੍ਹਾਂ 'ਚੋਂ ਇਹ ਸਿਰਫ ਇੱਕ ਛੋਟਾ ਜਿਹਾ ਦਰਵਾਜ਼ਾ ਰਹਿ ਗਿਆ। ਤੇ ਜਾਂ ਇਹ ਖਿੜਕੀ ਹੈ, ਖਿੜਕੀ ਦੇ ਅੰਦਰ ਪਤਾ ਨਹੀਂ ਕੀ ਹੈ। ਓਏ ਹੋਏ ਵੇਖੋ ਜੀ, ਇਹ ਐਸ਼ਦਾਨ ਬਣੇ ਨੇ ਅੰਦਰ, ਜਿੱਥੇ ਕਦੀ ਇਸ ਘਰ ਦੀ ਹਿੰਦੂ ਫੈਮਿਲੀ ਆਬਾਦ ਸੀ ਔਰ ਉਹਨਾਂ ਨੂੰ ਪਤਾ ਸੀ ਕਿ ਸਾਰੀ ਜ਼ਿੰਦਗੀ ਅਸੀਂ ਇੱਥੇ ਹੀ ਰਹਿਣਾ। ਇਹ ਹੁਣ ਕਿਹਾ ਜਾਂਦਾ ਕਿ ਯਾਰ ਘਰ ਜਿਹੜੇ ਨੇ ਮਸਜਿਦ ਵਾਲਿਆਂ ਨੇ ਲਿਆ ਤੇ ਮਸਜਿਦ ਐਕਸਟੈਂਡ ਕੀਤੀ ਜਾਏਗੀ, ਯਾਨੀ ਉਹਨੂੰ ਵੱਡਿਆ ਕੀਤਾ ਜਾਏਗਾ। ਇੱਕ ਹੋਰ ਤੰਗ ਗਲੀ, ਦੇਖੋ ਨਾ ਜਿਸ ਤਰ੍ਹਾਂ ਵੱਡਿਆਂ ਸ਼ਹਿਰਾਂ ਦੇ ਵਿੱਚ ਤੰਗ ਗਲੀਆਂ ਦੇ ਵਿੱਚ ਅਮੀਰ ਤਰੀਨ ਖੱਤਰੀਆਂ ਦੇ ਬਾਹਮਣਾਂ ਦੇ ਘਰ ਸਨ। ਇਹ ਦੇਖੋ ਤੁਸੀਂ ਦੋਸਤੋ, ਇਹ ਉਹ ਇਲਾਕੇ ਨੇ ਜਿੱਥੇ ਕਦੀ ਮੁਸਲਮਾਨ ਘੱਟ ਹੀ ਆਉਂਦੇ ਹੁੰਦੇ ਸਨ, ਲੇਕਿਨ ਅੱਜ ਜਿਹੜਾ ਮਰਜ਼ੀ ਵਾ ਫਿਰਦਾ। ਇਹ ਜਿਹੜੇ ਦਰਵਾਜ਼ੇ, ਝਰੋਕੇ, ਬਾਲਕੋਨੀਆਂ ਬਣੀਆਂ ਨੇ, ਇਹ ਉਸ ਵੇਲੇ ਦੀ ਯਾਦ ਦਿਲਾਉਂਦੀਆਂ ਨੇ ਕਿ ਕਿੰਨਾ ਕੋਈ ਪਿੰਡ ਅਮੀਰ ਹੁੰਦਾ ਹੋਵੇਗਾ। ਬਹੁਤ ਰਕਬਾ ਸੀ ਇਸ ਪਿੰਡ ਦਾ। ਹੈਡ ਬੰਬਾਂ ਵਾਲੇ ਦੇ ਕੋਲ ਲੰਘ ਕੇ ਪਿੰਡ ਆਉਣਾ ਪੈਂਦਾ। ਇਹ ਕੁੰਡਾ ਦੇਖੋ, ਉਜਾੜੇ ਪੈ ਗਏ। ਹਾਂਜੀ ਅੱਗੇ ਚੱਲਦੇ ਹਾਂ ਜੀ। ਕੋਸ਼ਿਸ਼ ਕਰਨੀ ਕਿ ਤੁਹਾਡਾ ਟਾਈਮ ਜ਼ਾਇਆ ਕੀਤੇ ਬਗੈਰ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਪਿੰਡ ਦੇ ਵਿੱਚ ਜਿਹੜੇ ਪੁਰਾਣੇ ਘਰ ਨੇ ਖੱਤਰੀਆਂ ਦੇ ਅਤੇ ਬਾਹਮਣਾਂ ਦੇ ਉਹ ਤੁਹਾਨੂੰ ਦਿਖਾਏ ਜਾਣ। ਨਾਲ ਨਾਲ ਵੀਡੀਓ ਵੇਖੋ, ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿੰਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਅਤੇ ਬੈਲ ਦਾ ਬਟਨ ਦਬਾ ਲਓ ਕਿਉਂਕਿ ਮੇਰੀ ਰੋਜ਼ਾਨਾ ਇੱਕ ਵੀਡੀਓ ਅੱਛੀ ਤੋਂ ਅੱਛੀ ਆਉਂਦੀ ਹੈ। ਇਹ ਘਰ ਬੜੀ ਅੱਛੀ ਹਾਲਤ 'ਚ, ਰੋਗਨ ਵਗੈਰਾ ਕੀਤਾ ਇਸ ਫੈਮਿਲੀ ਨੇ। ਇਸ ਦਰਵਾਜ਼ਿਆਂ ਨੂੰ ਸੁਰਮਈ ਕਲਰ ਦਾ, ਗ੍ਰੇ ਕਲਰ ਦਾ, ਅਤੇ ਇਹ ਸਟੈਪਸ ਅਤੇ ਪੌੜੀਆਂ। ਵਾਹ ਜੀ ਵਾਹ, ਕਾਸ਼ ਕਿ ਫੈਮਲੀਜ਼ ਜਿਹੜੀਆਂ ਨੇ ਇਹ ਆਪਣੇ ਘਰ ਪਹਿਚਾਣ ਲੈਣ ਅਤੇ ਮੇਰੀ ਵੀਡੀਓ ਦਾ ਮੁੱਲ ਪੂਰਾ ਹੋ ਜਾਏ, ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਵੀਡੀਓ ਵਿਖਾਈ ਜਾ ਰਿਹਾ ਵਾਂ ਮੈਂ, ਉਹ ਕੋਈ ਨਾ ਕੋਈ ਉਹਦਾ ਮਾਲਕ ਜਾਗ ਪਏ ਔਰ ਉਹ ਵੇਖ ਕੇ ਤੇ ਪਛਾਣ ਲਿਆ ਆਪਣਾ ਘਰ। ਇਹ ਦੇਖੋ ਨਾ, ਇੱਕ ਦਰਵਾਜ਼ਾ ਲੋਹੇ ਦਾ ਲੱਗ ਗਿਆ, ਲੇਕਿਨ ਇਹ ਸਾਰਾ ਉਹ ਕੁਝ ਪੁਰਾਣਾ ਹੀ ਹੈ, ਠੀਕ ਹੈ ਨਾ ਦੋਸਤੋ। ਇਹ ਤੰਗ ਗਲੀਆਂ ਦੇ ਵਿੱਚ ਉਦੋਂ ਮਕਾਨ ਬਣਾਏ ਜਾਂਦੇ ਸਨ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ। ਇੱਕ ਤਾਂ ਇਹ ਬਿਲਕੁਲ ਉੱਚਾ ਟਿੱਬਾ ਹੈਗਾ, ਹਰ ਪਿੰਡ ਤਕਰੀਬਨ ਟਿੱਬੇ 'ਤੇ ਵਾਕਿਆ ਹੁੰਦਾ ਸੀ, ਯਾਨੀ ਕਿ ਦਰਮਿਆਨ ਤੋਂ ਉੱਚਾ ਹੁੰਦਾ ਸੀ, ਔਰ ਜਿਹੜਾ ਉੱਚਾ ਹੁੰਦਾ ਸੀ ਜਗ੍ਹਾ ਉੱਥੇ ਹੀ ਅਮੀਰ ਲੋਕ ਰਹਿੰਦੇ ਹੁੰਦੇ ਸਨ। ਅਤੇ ਅਮੀਰ ਹੁੰਦੇ ਸਨ ਹਿੰਦੂ ਜ਼ਿਆਦਾਤਰ, ਕੁਛ ਮੁਸਲਮਾਨ ਵੀ ਹੁੰਦੇ ਸਨ, ਲੇਕਿਨ ਮੈਜੋਰਿਟੀ ਜਿਹੜੀ ਨਾ ਪਿੰਡਾਂ ਦੇ ਵਿੱਚ ਖੱਤਰੀ ਅਮੀਰ ਹੁੰਦੇ ਸਨ, ਉਹਨਾਂ ਦੇ ਕਾਰੋਬਾਰ ਹੁੰਦੇ ਸਨ ਉਸ ਦੌਰ 'ਚ। ਅਤੇ ਇਹ ਫਿਰ ਜਨਾਬ ਉਹ ਤੰਗ ਗਲੀਆਂ 'ਚ ਹੁੰਦਾ ਸੀ ਤਾਂ ਕਿ ਜਿਹੜਾ ਨਾ ਇੱਥੋਂ ਦੀ ਮਸਾਂ ਬੰਦਾ ਹੀ ਲੰਘ ਸਕੇ, ਕੋਈ ਵਾਰਦਾਤ ਪਾ ਕੇ ਨਾ ਆ ਸਕੇ ਆਪਣਾ ਘੋੜੀਆਂ 'ਤੇ। ਇਹ ਦੇਖੋ ਤੁਸੀਂ, ਲੱਗਦਾ ਨਾ ਕਿ ਜਨਾਬ ਬਿਲਕੁਲ ਇੱਕ ਬੰਦਾ ਹੀ ਲੰਘ ਸਕਦਾ। ਕੋਈ 1.5 ਫੁੱਟ ਦੀ ਗਲੀ, ਕੋਈ 3 ਫੁੱਟ ਦੀ, ਕੋਈ 5 ਫੁੱਟ ਦੀ। ਅੱਛਾ ਅੱਗੇ ਜਨਾਬ ਇਹ ਇੱਕ ਚੌਕ ਆ ਗਿਆ ਛੋਟਾ ਜਿਹਾ, ਅਤੇ ਇੱਥੇ ਵੀ ਇਹ ਨੁੱਕਰ ਸਾਨੂੰ ਬੜਾ ਹੀ ਆਲੀਸ਼ਾਨ ਆਪਣੇ ਤੋਂ ਉਹਦਾ ਮਕਾਨ ਨਜ਼ਰ ਆਇਆ, ਅਤੇ ਇਹਦੀ ਨੁੱਕਰ ਦੇ ਉੱਤੇ ਵੱਡਾ ਜਿਹਾ ਬਣਿਆ ਦਾ ਦੀਵਾ ਰੱਖਣ ਵਾਸਤੇ। ਇਹ ਦੇਖੋ, ਵਾਹ ਜੀ ਵਾਹ, ਇਹ ਗੋਲ ਨੁੱਕਰ ਹੈਗੀ ਹੈ। ਇੱਥੋਂ ਨਾ ਉਹਨਾਂ ਨੇ ਇਸ ਤਰੀਕੇ ਨਾਲ ਇਸ ਹਵੇਲੀ ਨੂੰ ਬਣਾਇਆ ਸੀ ਕਿ ਇਹਦੀ ਨੁੱਕਰ ਗੋਲ ਰੱਖੀ ਗਈ ਹੈ। ਅਤੇ ਇਹ ਇਹਦੇ ਦਰਵਾਜ਼ੇ, ਖਿੜਕੀਆਂ ਹੁਣ ਤਬਾਹ ਹੋ ਰਹੀਆਂ ਨੇ, ਲੇਕਿਨ ਅੱਜ ਵੀ ਤੁਸੀਂ ਦੇਖੋ ਮੁਨਾਸਬ ਦੇਖਭਾਲ ਨਾ ਹੋਣ ਦੀ ਵਜ੍ਹਾ ਨਾਲ ਬਿਲਕੁਲ ਖ਼ਤਮ ਹੋ ਰਹੀਆਂ ਨੇ। ਇਹ ਛੋਟੀ ਇੱਟ ਨਾਲ ਬਣਿਆ ਮਕਾਨ ਵੇਖੋ ਜਨਾਬ, ਹੈ ਇਹਦੇ ਖਿੜਕੀਆਂ, ਦਰਵਾਜ਼ੇ ਸਾਦਾ ਅਤੇ ਮਜ਼ਬੂਤ। ਇੱਕ ਇਹ ਚੁਬਾਰਾ ਹੈ, ਇਹ ਤੁਹਾਨੂੰ ਦੱਸ ਰਿਹਾ, ਮੈਂ ਜ਼ੂਮ ਕਰਕੇ ਦਿਖਾ ਰਿਹਾ ਵਾਂ। ਇਹਦੇ ਵਿੱਚ ਵੀ ਫੈਮਲੀਜ਼ ਆਬਾਦ ਨੇ। ਮੋਸਟਲੀ ਘਰ ਐਸੇ ਨੇ ਜਿਨ੍ਹਾਂ ਦੇ ਵਿੱਚ ਲੋਕ ਹਾਲੇ ਰਹਿ ਰਹੇ ਨੇ,
ਲੇਕਿਨ ਬਹੁਤੇ ਘਰ ਐਸੇ ਨੇ ਜਿਹੜੇ ਢਾਹ ਕੇ ਨਵੇਂ ਬਣਾ ਲਏ ਗਏ ਨੇ। ਇਹ ਦੇਖੋ ਨਾ, ਇੱਕ ਮਖਸੂਸ ਸਟਾਈਲ ਦੇ ਮਕਾਨ ਉਦੋਂ ਬਣਾਏ ਜਾਂਦੇ ਸਨ, ਜਿਨ੍ਹਾਂ ਦਾ ਤੁਸੀਂ ਇਹ ਦੇਖ ਲਓ ਕਿ ਆਪਣਾ ਹੀ ਇੱਕ ਹੁਸਨ ਹੁੰਦਾ ਸੀ। ਇਹ ਪਲਸਤਰ ਨਹੀਂ ਹੋਏ ਦੇ, ਇਹ ਸਿਰਫ ਇੱਟਾਂ ਨਾਲ ਬਣੇ ਨੇ। ਇਹ ਮੋਟੀ ਇੱਟ ਦਾ ਮਕਾਨ ਹੈ ਬ੍ਰਿਟਿਸ਼ ਰਾਜ ਦੀ। ਲੇਕਿਨ ਅੱਗੇ ਜਿਹੜੇ ਤੁਹਾਨੂੰ ਦਿਖਾਏ ਨੇ ਲਾਲਾ ਗੋਕਲ ਚੰਦ ਤੇ ਉਹਨਾਂ ਦੇ, ਉਹ 18ਵੀਂ ਸਦੀ ਦੇ ਬਣੇ, ਯਾਨੀ ਕਿ 1880 1885 ਦੇ ਮਕਾਨ ਉਹ ਬਣੇ ਨੇ, ਠੀਕ ਹੈ ਨਾ। ਤੇ ਇਹ ਜਿਹੜੇ ਬਣਿਆ ਤੇ ਇਹ 1903 1906 ਇਸ ਦੌਰਾਨ ਮਕਾਨ ਬਣਾਏ ਗਏ ਸਨ। ਤੇ ਇਹ ਜਨਾਬ ਤੁਸੀਂ ਦੇਖਦੇ ਜਾਓ। ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਵੀਡੀਓ ਕੈਸੀ ਲੱਗੀ ਹੈ, ਔਰ ਕੀ ਮਜ਼ੀਦ ਤੁਸੀਂ ਕੀ ਵੇਖਣਾ ਚਾਹੁੰਦੇ ਹੋ, ਤਾਂ ਕਿ ਮੈਨੂੰ ਪਤਾ ਹੈ ਕਿ ਮੇਰੇ ਜਿਹੜੇ ਵਿਊਅਰਸ ਨੇ, ਮੇਰੇ ਜਿਹੜੇ ਭਾਈ ਦੋਸਤ ਨੇ, ਉਹਨਾਂ ਨੂੰ ਵੀਡੀਓ ਕੈਸੀ ਲੱਗੀ ਹੈ ਤੇ ਅੱਗੋਂ ਕੀ ਵੇਖਣਾ ਚਾਹੁੰਦੇ ਨੇ। ਇਹ ਜਨਾਬ ਤੁਸੀਂ ਦੇਖੋ, ਤੁਹਾਨੂੰ ਇੱਕ ਤੋਂ ਬਾਅਦ ਇੱਕ ਇੱਥੇ ਘਰ ਨਜ਼ਰ ਆਏਗਾ। ਕੁਝ ਪਾਕਿਸਤਾਨ 'ਚ ਘਰ ਐਸੇ ਨੇ ਜਿੱਥੇ ਹਿੰਦੂਆਂ ਦਾ ਜ਼ੋਰ ਸੀ ਔਰ ਅਮੀਰ ਤਰੀਨ ਹਿੰਦੂ ਜ਼ਿਆਦਾ ਸਨ। ਕੁਝ ਐਸੇ ਨੇ ਜਿੱਥੇ ਸਿੱਖ ਜ਼ਿਆਦਾ ਸਨ, ਉੱਥੇ ਸਿੱਖ ਜਿਹੜੇ ਨੇ ਉਹ ਜ਼ੈਲਦਾਰ ਚੌਧਰੀ ਉਹ ਜ਼ਿਆਦਾ ਸਨ, ਔਰ ਕਿਤੇ ਮੁਸਲਮਾਨ ਸਨ। ਇਸ ਪਿੰਡ 'ਚ ਮੁਸਲਮਾਨ ਵੀ ਬੜੇ ਅਮੀਰ ਸਨ, ਲੇਕਿਨ ਜਿਹੜੇ ਹਿੰਦੂ ਸਨ ਉਹ ਅੱਗੇ ਸਨ। ਮੁਸਲਮਾਨ ਜਿਹੜੇ ਨੇ ਉਹ ਦੂਸਰੇ ਨੰਬਰ 'ਤੇ ਸਨ, ਉਸ ਤੋਂ ਬਾਅਦ ਫਿਰ ਸਿੱਖ ਸਨ, ਕਿਉਂਕਿ ਸਿੱਖਾਂ ਦੇ ਘਰ ਇੱਥੇ ਜ਼ਿਆਦਾ ਨਹੀਂ ਸਨ। ਬੂੜ ਸਿੰਘ ਹੋਰੀ ਹੈ ਸਨ, ਉਹਨਾਂ ਦੀ ਫੈਮਿਲੀ। ਅੱਛਾ, ਇੱਥੇ ਕੁਝ ਲਿਖਿਆ ਸੀ ਘਰ ਦੇ ਉੱਤੇ ਨਾ, ਲੇਕਿਨ ਉਹਨਾਂ ਨੇ ਦੱਸਿਆ ਕਿ ਹੁਣ ਮਿਟ ਗਿਆ। ਇਹ ਉੱਤੇ ਸਾਹਮਣੇ ਚੁਗਾਟ ਦੇ ਉੱਤੇ ਨਾ, ਘਰ ਦੇ ਉੱਤੇ ਇਹ ਕੁਛ ਹੈਗਾ, ਇੱਥੇ ਲਿਖਿਆ ਸੀ। ਜ਼ੂਮ ਕਰਕੇ ਤੁਹਾਨੂੰ ਦਿਖਾ ਰਿਹਾ, ਲੇਕਿਨ ਹੁਣ ਖ਼ਤਮ ਹੋ ਚੁੱਕਿਆ ਹੈ। ਤੇ ਇਹ ਇੱਕ ਮਕਾਨ ਇੱਥੇ ਸੀ, ਇੱਥੇ ਵੀ ਇਹ ਢੱਟ ਗਿਆ। ਇਹਦਾ ਇੱਕ ਬੈਠਕ ਜਿੰਨੀ ਜਗ੍ਹਾ ਰਹਿ ਗਈ ਥੋੜ੍ਹੀ ਜਿਹੀ। ਇਹ ਵੀ ਛੋਟੀ ਏਟ ਦਾ। ਤੇ ਇਹ ਦੇਖੋ ਨਾ, ਸਾਰਾ ਕੁਛ ਨਵਾਂ ਬਣ ਗਿਆ। ਤੇ ਇਹ ਹੁਣ ਜਨਾਬ ਇਹ ਖੋਲਾ ਹੀ ਰਹਿ ਗਿਆ। ਇੱਥੇ ਵੀ ਕੋਈ ਦੁਕਾਨ ਹੀ ਬਣੇਗੀ। ਇਹ ਦੁਕਾਨਾਂ ਜਿਹੜੀਆਂ ਇੱਥੇ ਵੀ ਪੁਰਾਣੀ ਜਗ੍ਹਾ ਸੀ, ਤੇ ਇਹ ਅਸੀਂ ਵਾਪਸ ਉੱਤੇ ਸਰਾਏ 'ਤੇ ਆ ਗਏ। ਠੀਕ ਹੈ ਦੋਸਤੋ, ਇਹ ਦੇਖੋ ਤੁਸੀਂ, ਇਹ ਜ਼ੂਮ ਕਰਕੇ ਤੁਹਾਨੂੰ ਦਿਖਾਇਆ ਜਾ ਰਿਹਾ ਨੂੰ। ਤਾਂ ਗਲੀਆਂ ਛੋਟੀਆਂ ਤੋਂ ਚੁਬਾਰੇ, ਕਿਉਂਕਿ ਬੜੀ ਮੁਸ਼ਕਿਲ ਹੁੰਦੀ ਤੰਗ ਗਲੀਆਂ ਦੇ ਵਿੱਚ ਵੀਡੀਓਜ਼ ਬਣਾਉਣੀ, ਔਰ ਉੱਥੇ ਜਾ ਕੇ ਫਿਰ ਪੂਰੀ ਕਵਰੇਜ ਉਹਦੀ ਕਰਨੀ। ਤੰਗ ਗਲੀਆਂ ਦੇ ਵਿੱਚ ਕੈਮਰਾ ਉੱਤੇ ਲੈ ਕੇ ਜਾਣਾ, ਉਹ ਪ੍ਰੋਪਰ ਨਹੀਂ ਫੁਟੇਜ ਬਣ ਸਕਦੀ, ਲੇਕਿਨ ਫਿਰ ਵੀ ਕੋਸ਼ਿਸ਼ ਹੁੰਦੀ ਹੈ ਕਿ ਆਪਣਾ ਜਿਹੜਾ ਨਾ, ਇਹ ਦੇਖੋ ਕਿਆ ਬਾਤ ਹੈ। ਇੱਥੇ ਘੜੇ ਰੱਖੇ ਹੁੰਦੇ, ਕਿਹਾ ਜਾਂਦਾ ਇੱਥੇ ਘੜਾ ਵੀ ਹੁੰਦਾ ਸੀ ਕਿ ਪਾਣੀ ਵੀ ਕੋਈ ਪੀ ਲਿਆ ਆਉਣ ਜਾਣ ਵਾਲਾ। ਇਹ ਦੇਖੋ, ਇਹਦੇ ਤੁਸੀਂ ਮਕਾਨ। ਅੱਛਾ, ਇੱਥੇ ਚਾਬੀ ਇਹ ਲੱਗਾ ਨਾ ਲਾਕ ਲਾਉਣ ਵਾਸਤੇ ਸਪੈਸ਼ਲ ਇੱਕ ਡਾਟ ਬਣੀ ਜਿੱਥੇ ਚਾਬੀ ਰੱਖੀ ਜਾਂਦੀ ਹੁੰਦੀ ਸੀ। ਤੇ ਇਹ ਜਨਾਬ ਪਿਆ ਸਾਰਾ ਕੁਛ। ਇਹ ਦੇਖੋ ਤੁਸੀਂ, ਇਹ ਛੋਟੀ ਜਿਹੀ ਬਾਲਕੋਨੀ ਹੈਗੀ ਹੈ ਫਸਟ ਫਲੋਰ 'ਤੇ ਨਹੀਂ, ਗਰਾਊਂਡ ਫਲੋਰ 'ਤੇ। ਤੇ ਇਹ ਇਹਦੀ ਉੱਤੇ ਛੋਟਾ ਜਿਹਾ ਬਰਾਮਦੀ ਤੁਸੀਂ ਕਹਿ ਲਓ, ਛੋਟਾ ਜਿਹਾ ਬਰਾਮਦਾ ਬਣਿਆ। ਕਿਆ ਜ਼ਬਰਦਸਤ ਸ਼ਾਹਕਾਰ ਨੇ ਜਨਾਬ ਉਸ ਦੌਰ 'ਤੇ। ਹਾਂਜੀ, ਪਿੰਡ ਕੰਡਨ ਸਿਆਣ, ਅਮੀਰ ਤਰੀਨ ਹਿੰਦੂਆਂ ਦਾ ਪਿੰਡ। ਇਹ ਦੇਖੋ ਤੁਸੀਂ, ਇਹਨਾਂ 'ਚ ਹੁਣ ਫੈਮਲੀਜ਼ ਆਬਾਦ ਨੇ। ਤੇ ਮੈਂ ਸਿਰਫ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਬਾਹਰੋਂ ਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਅਗਰ ਮੈਂ ਇੱਕ ਘਰ ਤੁਹਾਨੂੰ ਅੰਦਰੋਂ ਦਿਖਾਲਦਾ ਫਿਰ ਵੀਡੀਓ ਬਹੁਤ ਲੰਬੀ ਹੋ ਜਾਣੀ ਸੀ। ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਫਿਰ ਕਿਸੇ ਦਿਨ ਤੁਹਾਨੂੰ ਅੰਦਰੋਂ ਵਿਖਾ ਲਾਂਗੇ। ਫਿਲਹਾਲ ਤੁਸੀਂ ਇਹ ਬਾਹਰੋਂ ਮਕਾਨ ਵੇਖੋ ਔਰ ਆਪਣੇ ਘਰ ਪਛਾਣੋ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।